ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜਨਵਰੀ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸੱਚਾਈ, ਸੁਨਹਿਰੀ ਮਤਨ, ਜ਼ਬੂਰ। ਹੈ ਖੁਦਾਵੰਦ, ਮੈਨੂੰ ਆਪਣੀ ਰਾਤ ਦੀ ਤਾਲੀਮ ਦੇ ਤੇ ਮੈਂ ਤੇਰੀ ਰਾਸਤੀ ਵਿੱਚ ਟੁਰਾਂਗਾ। ਜਵਾਬੀ ਪੜ੍ਹਾਈ। ਜ਼ਬੂਰ। ਐ ਧਰਤੀ ਦੇ ਰਹਿਣ ਵਾਲਿਓ, ਸਾਰੇ ਖੁਦਾਵੰਦ ਦੇ ਹਜ਼ੂਰ ਖੁਸ਼ੀ ਦਾ ਨਾਅਰਾ ਮਾਰੋ। ਖੁਸ਼ੀ ਨਾਲ ਖੁਦਾਵੰਦ ਦੀ ਇਬਾਦਤ ਕਰੋ, ਗਾਉਂਦਿਆਂ ਹੋਏ ਉਹਦੇ ਹਜ਼ੂਰ ਹਾਜ਼ਰ ਹੋਵੋ। ਜਾਣ ਰੱਖੋ ਕਿ ਖੁਦਾਵੰਦ ਹੀ ਰੱਬ ਏ। ਉਹਨੇ ਹੀ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਂ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਤੇ ਹਮਦ ਕਰਦਿਆਂ ਹੋਏ ਉਹਦੀਆਂ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਏ, ਉਹਦੀ ਸ਼ਫਕਤ ਅਬਦੀ ਏ ਤੇ ਉਹਦੀ ਵਫਾਦਾਰੀ ਪੀੜ੍ਹੀ ਤੋਂ ਪੀੜ੍ਹੀ ਤੀਕਰ ਰਹਿੰਦੀ ਏ। ਦਰਸੀਵਾਜ਼ ਬਾਈਬਲ ਵਿੱਚੋਂ। ਇਸਤਸਨਾ। ਕੰਨ ਲਾਓ ਐ ਅਸਮਾਨੋ, ਤੇ ਮੈਂ ਬੋਲਾਂਗਾ ਤੇ ਧਰਤੀ ਮੇਰੇ ਮੂੰਹ ਦੀਆਂ ਗੱਲਾਂ ਸੁਣੇ। ਮੇਰੀ ਤਾਲੀਮ ਮੀਂਹ ਵਾਂਗਰ ਵਰੇਗੀ, ਮੇਰੀ ਤਕਰੀਰ ਤਰੇਲ ਵਾਂਗਰ ਵਗੇਗੀ। ਜਿਵੇਂ ਘਾਹ ਉੱਤੇ ਫੁਹਾਰ ਪੈਂਦੀ ਹੋਵੇ ਤੇ ਸਬਜ਼ੀ ਉੱਤੇ ਝੜੀਆਂ, ਕਿਉਂ ਜੇ ਮੈਂ ਖੁਦਾਵੰਦ ਦੇ ਨਾਂ ਦਾ ਇਸ਼ਤਿਹਾਰ ਦੇਵਾਂਗਾ। ਤੁਸੀਂ ਸਾਡੇ ਰੱਬ ਦੀ ਵਡਿਆਈ ਕਰੋ। ਉਹ ਹੀ ਚੱਟਾਨ ਏ, ਉਹਦੀ ਸਨਅਤ ਕਾਮਲ ਏ, ਕਿਉਂ ਜੇ ਉਹਦੀਆਂ ਸਭ ਰਾਵਾਂ ਇਨਸਾਫ ਦੀਆਂ ਨੇ। ਉਹ ਵਫਾਦਾਰ ਰੱਬ ਤੇ ਬਦੀ ਤੋਂ ਪਾ ਕੇ, ਉਹ ਸੱਚਾ ਤੇ ਬਰਹਕ ਏ। ਦਾਨੀਏਲ। ਨਬੂਕਦਨਜ਼ਰ ਬਾਦਸ਼ਾਹ ਨੇ ਇੱਕ ਸੋਨੇ ਦੀ ਮੂਰਤ ਬਣਵਾਈ, ਜਿਹਦੀ ਲੰਬਾਈ 60 ਹੱਥ ਤੇ ਚੌੜਾਈ 6 ਹੱਥ ਸੀ, ਤੇ ਉਹਨੂੰ ਦੁर्रा ਦੇ ਮੈਦਾਨ ਸੂਬਾ ਬਾਬਲ ਵਿੱਚ ਖੜਾ ਕੀਤਾ। ਇਸ ਲਈ ਉਸ ਵੇਲੇ ਕੁਝ ਕਸਤੀਆਂ ਨੇ ਆ ਕੇ ਯਹੂਦਾ ਉੱਤੇ ਇਲਜ਼ਾਮ ਲਾਇਆ। ਐ ਬਾਦਸ਼ਾਹ, ਤੂੰ ਇਹ ਫਰਮਾਨ ਜਾਰੀ ਕੀਤਾ ਹੈ ਵੀ ਜਿਹੜਾ ਕੋਈ ਕਰਨਾ ਤੇ ਨੈ ਤੇ ਸਤਾਰ ਤੇ ਰੁਬਾਬ ਤੇ ਬਰਬਤ ਤੇ ਜੁਗਾਨਾ ਤੇ ਹਰ ਤਰ੍ਹਾਂ ਦੇ ਸਾਜ਼ ਦੀ ਆਵਾਜ਼ ਸੁਣੇ, ਡਿੱਗ ਕੇ ਸੋਨੇ ਦੀ ਮੂਰਤ ਨੂੰ ਸਜਦਾ ਕਰੇ, ਤੇ ਜਿਹੜਾ ਕੋਈ ਸਜਦਾ ਨਾ ਕਰੇ, ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇ। ਹੁਣ ਕੁਝ ਯਹੂਦੀ ਨੇ, ਜਿਨ੍ਹਾਂ ਨੂੰ ਤੂੰ ਬਾਬਲ ਦੇ ਸੂਬੇ ਦੀ ਕਾਰਪਰਦਾਜੀ ਲਈ ਰੱਖਿਆ ਹੈ, ਯਾਨੀ ਸਦਰਕ ਤੇ ਮੈਸਕ ਤੇ ਅਬਦਨਜੂ। ਇਹਨਾਂ ਬੰਦਿਆਂ ਨੇ ਇਹ ਬਾਦਸ਼ਾਹ ਤੇਰੀ ਵਡਿਆਈ ਨਹੀਂ ਕੀਤੀ। ਉਹ ਤੇਰੇ ਮਾਬੂਦਾਂ ਦੀ ਇਬਾਦਤ ਨਹੀਂ ਕਰਦੇ ਤੇ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਤੂੰ ਖੜਾ ਕੀਤਾ ਸਜਦਾ ਨਹੀਂ ਕਰਦੇ। ਫਿਰ ਨਬੂਕਦਨਜ਼ਰ ਨੇ ਬਹੁਤ ਗੁੱਸੇ ਨਾਲ ਹੁਕਮ ਦਿੱਤਾ ਵੀ ਸਦਰਕ ਤੇ ਮੈਸਕ ਤੇ ਅਬਦਨਜੂ ਨੂੰ ਹਾਜ਼ਰ ਕਰੋ। ਨਬੂਕਦਨਜ਼ਰ ਨੇ ਉਹਨਾਂ ਨੂੰ ਆਖਿਆ, ਉਸ ਮੂਰਤ ਦੇ ਸਾਹਮਣੇ ਜਿਹੜੀ ਮੈਂ ਬਣਵਾਈ ਹੈ ਡਿੱਗ ਕੇ ਸਜਦਾ ਕਰੋ, ਪਰ ਜੇ ਸਜਦਾ ਨਾ ਕਰੋਗੇ ਤੇ ਉਸੇ ਵੇਲੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਜਾਵੋਗੇ, ਤੇ ਕਿਹੜਾ ਮਬੂਦ ਤੁਹਾਨੂੰ ਮੇਰੇ ਹੱਥੋਂ ਛੁਡਾਵੇਗਾ। ਸਦਰਕ ਤੇ ਮੈਸਕ ਤੇ ਅਬਦਨਜੂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਵੇਖ, ਸਾਡਾ ਰੱਬ ਜਿਹਦੀ ਅਸੀਂ ਇਬਾਦਤ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਭੱਠੀ ਤੋਂ ਛੁਡਾਉਣ ਦੀ ਕੁਦਰਤ ਰੱਖਦਾ ਹੈ, ਤੇ ਇਹ ਬਾਦਸ਼ਾਹ ਉਹੀ ਸਾਨੂੰ ਤੇਰੇ ਹੱਥੋਂ ਛੁਡਾਵੇਗਾ। ਨਹੀਂ ਤੇ ਇਹ ਬਾਦਸ਼ਾਹ, ਤੈਨੂੰ ਪਤਾ ਹੋਵੇ ਵੀ ਅਸੀਂ ਤੇਰੇ ਮਾਬੂਦਾਂ ਦੀ ਇਬਾਦਤ ਨਹੀਂ ਕਰਾਂਗੇ ਤੇ ਉਹ ਸੋਨੇ ਦੀ ਮੂਰਤ ਨੂੰ ਜਿਹੜੀ ਤੂੰ ਖੜੀ ਕੀਤੀ ਹੈ ਸਜਦਾ ਨਹੀਂ ਕਰਾਂਗੇ। ਫਿਰ ਇਹ ਮਰਦ ਆਪਣੇ ਜ਼ੇਰ ਜਾਮਿਆਂ, ਕਮੀਜ਼ਾਂ ਤੇ ਅਮਾਮਿਆਂ ਸਮੇਤ ਬੰਨੇ ਗਏ ਤੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਗਏ। ਫਿਰ ਨਬੂਕਦਨਜ਼ਰ ਬਾਦਸ਼ਾਹ ਗੁੱਸੇ ਵਿੱਚ ਆ ਕੇ ਛੇਤੀ ਨਾਲ ਉੱਠਿਆ ਤੇ ਅਰਕਾਨੇ ਦੌਲਤ ਨਾਲ ਮੁਖਾਤਬ ਹੋ ਕੇ ਆਖਣ ਲੱਗਿਆ, ਕੀ ਅਸੀਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੁੱਟਵਾਇਆ? ਉਹਨਾਂ ਨੇ ਜਵਾਬ ਦਿੱਤਾ ਵੀ ਬਾਦਸ਼ਾਹ ਨੇ ਸੱਚ ਆਖਿਆ ਹੈ। ਉਹਨੇ ਆਖਿਆ, ਵੇਖੋ, ਮੈਂ 4 ਬੰਦਿਆਂ ਨੂੰ ਅੱਗ ਵਿੱਚ ਖੁੱਲ੍ਹਾ ਫਿਰਦਾ ਵੇਖਦਾ ਵਾਂ, ਤੇ ਉਹਨਾਂ ਨੂੰ ਕੁਝ ਨੁਕਸਾਨ ਨਹੀਂ ਪੜਿਆ, ਤੇ ਚੌਥੇ ਦੀ ਸ਼ਕਲ ਅਲਾਜ਼ਾਦ ਵਾਂਗਰ ਏ। ਫਿਰ ਨਬੂਕਦਨਜ਼ਰ ਨੇ ਅੱਗ ਦੀ ਬਲਦੀ ਭੱਠੀ ਦੇ ਬੂਹੇ ਉੱਤੇ ਆ ਕੇ ਆਖਿਆ, ਐ ਸਦਰਕ ਤੇ ਮੈਸਕ ਤੇ ਅਬਦਨਜੂ, ਰੱਬ ਤਾਲਾ ਦੇ ਬੰਦਿਓ, ਬਾਹਰ ਨਿਕਲੋ ਤੇ ਇੱਧਰ ਆਓ। ਇਸ ਲਈ ਸਦਰਕ ਤੇ ਮੈਸਕ ਤੇ ਅਬਦਨਜੂ ਅੱਗ ਵਿੱਚੋਂ ਨਿਕਲ ਆਏ। ਇਸ ਤਰ੍ਹਾਂ ਨਬੂਕਦਨਜ਼ਰ ਨੇ ਪੁਕਾਰ ਕੇ ਆਖਿਆ ਵੀ ਸਦਰਕ ਤੇ ਮੈਸਕ ਤੇ ਅਬਦਨਜੂ ਦਾ ਰੱਬ ਧੰਨ ਹੋਵੇ, ਜਿਨੇ ਆਪਣਾ ਫਰਿਸ਼ਤਾ ਘੱਲ ਕੇ ਆਪਣੇ ਬੰਦਿਆਂ ਨੂੰ ਰਿਹਾਈ ਦਿੱਤੀ, ਜਿਨ੍ਹਾਂ ਨੇ ਉਹਦੇ ਉੱਤੇ ਭਰੋਸਾ ਕਰਕੇ ਬਾਦਸ਼ਾਹ ਦੇ ਹੁਕਮ ਨੂੰ ਟਾਲ ਦਿੱਤਾ ਤੇ ਆਪਣੇ ਬਦਨਾਂ ਨੂੰ ਕੁਰਬਾਨ ਕੀਤਾ, ਭਈ ਆਪਣੇ ਰੱਬ ਦੇ ਇਲਾਵਾ ਕਿਸੇ ਦੂਜੇ ਮਾਬੂਦ ਦੀ ਇਬਾਦਤ ਤੇ ਬੰਦਗੀ ਨਾ ਕਰੀਏ। ਇਸ ਲਈ ਮੈਂ ਇਹ ਫਰਮਾਨ ਜਾਰੀ ਕਰਦਾ ਵਾਂ ਭਈ ਜਿਹੜੀ ਕੌਮ ਜਾਂ ਉਮਤ
ਜਾਂ ਅਹਿਲੇ ਜ਼ੁਬਾਨ ਸਦਰਕ ਤੇ ਮੈਸਕ ਤੇ ਅਬਨਜੂ ਦੇ ਰੱਬ ਦੇ ਹੱਕ ਵਿੱਚ ਕੋਈ ਨਾਮੁਨਾਸਬ ਗੱਲ ਆਖਣ, ਉਹਨਾਂ ਦੇ ਟੋਟੇ ਟੋਟੇ ਕੀਤੇ ਜਾਣਗੇ ਤੇ ਉਹਨਾਂ ਦੇ ਘਰ ਤਬਾਹ ਹੋ ਜਾਣਗੇ, ਕਿਉਂ ਜੇ ਕੋਈ ਦੂਜਾ ਮਬੂਦ ਨਹੀਂ ਜਿਹੜਾ ਇਸ ਤਰ੍ਹਾਂ ਰਿਹਾਈ ਦੇ ਸਕੇ। ਯੂਹੰਨਾ। ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸੁਬਹ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗ ਪਿਆ। ਮੈਂ ਤੁਹਾਡੇ ਬਾਰੇ ਬਹੁਤ ਕੁਝ ਆਖਣਾ ਤੇ ਫੈਸਲਾ ਕਰਨਾ ਹੈ, ਪਰ ਜਿਹਨੇ ਮੈਨੂੰ ਘੱਲਿਆ ਹੈ ਉਹ ਸੱਚਾ ਹੈ ਤੇ ਜੋ ਕੁਝ ਮੈਂ ਉਹਦੇ ਤੋਂ ਸੁਣਿਆ ਹੈ ਉਹ ਹੀ ਜੱਗ ਨੂੰ ਆਖਦਾ ਵਾਂ। ਉਹ ਨਾ ਸਮਝੇ ਭਈ ਉਹ ਸਾਨੂੰ ਪਿਓ ਦੇ ਬਾਰੇ ਆਖਦਾ ਹੈ। ਇਸ ਤਰ੍ਹਾਂ ਯਿਸੂ ਨੇ ਆਖਿਆ ਭਈ ਜਦੋਂ ਤੁਸੀਂ ਇਬਨੇ ਆਦਮ ਨੂੰ ਉੱਚਾ ਚੜਾਓਗੇ ਤੇ ਜਾਣੋਗੇ ਭਈ ਮੈਂ ਉਹ ਹੀ ਹਾਂ ਤੇ ਆਪਣੇ ਵੱਲੋਂ ਕੁਝ ਨਹੀਂ ਆਖਦਾ, ਬਲਕਿ ਜੋ ਕੁਝ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ। ਤੇ ਜਿਹਨੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ, ਉਹਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂ ਜੇ ਮੈਂ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਜਦੋਂ ਉਹ ਇਹ ਗੱਲਾਂ ਆਖ ਰਿਹਾ ਸੀ ਤੇ ਬਥੇਰੇ ਉਹਦੇ ਉੱਤੇ ਈਮਾਨ ਲਿਆਏ। ਇਸ ਤਰ੍ਹਾਂ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਕਿ ਜੇ ਤੁਸੀਂ ਮੇਰੇ ਕਲਾਮ ਵਿੱਚ ਕਾਇਮ ਰਹੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਯਾਕੂਬ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੋਈ ਤਬਦੀਲੀ ਹੋ ਸਕਦੀ ਹੈ ਤੇ ਨਾ ਗਰਦਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਹੈ। ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਸੱਚੇ ਕਲਾਮ ਦੇ ਪਾਰੋਂ ਜੰਮਿਆ ਤਾਂ ਜੋ ਅਸੀਂ ਉਹਦੀ ਮਖਲੂਕ ਵਿੱਚੋਂ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ। ਹੁਣ ਮੈਂ ਮੇਰੀ ਬੇਕਰ ਈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਹੈ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਆਸਤਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਹੈ। ਰੱਬ ਤੋਂ ਲਾਇਲਮੀ ਹੋਰ ਈਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣ ਹੈ ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਹੈ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਸੱਚਾਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨ੍ਹਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਏ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਏ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਇੱਕ ਇਨਸਾਨੀ ਅਕੀਦੇ ਉੱਤੇ ਭਰੋਸੇ ਦੇ ਪਾਰੋਂ ਸੱਚਾਈ ਨੂੰ ਲੱਭਣਾ ਲਾਮੁਤਨਾਹੀ ਨੂੰ ਸਮਝਣਾ ਨਹੀਂ ਹੈ। ਸਾਨੂੰ ਮੁਤਨਾਹੀ, ਜ਼ਵਾਲ ਪਜ਼ੀਰ ਤੇ ਫਾਨੀ ਦੇ ਪਾਰੋਂ ਲਾਜ਼ਵਾਲ ਤੇ ਲਾਫਾਨੀ ਨੂੰ ਨਹੀਂ ਲੱਭਣਾ ਚਾਹੀਦਾ ਤੇ ਇੰਜ ਇਜ਼ਹਾਰ ਦੀ ਬਜਾਏ ਭਰੋਸੇ ਉੱਤੇ ਇਨਹਸਾਰ ਕਰਨਾ ਚਾਹੀਦਾ ਹੈ, ਕਿਉਂ ਜੇ ਇਹ ਸਾਇੰਸੀ ਇਲਮ ਲਈ ਖਤਰਨਾਕ ਹੈ। ਸੱਚਾਈ ਦੀ ਸਮਝ ਸੱਚਾਈ ਉੱਤੇ ਮੁਕੰਮਲ ਈਮਾਨ ਫਰਾਹਮ ਕਰਦੀ ਹੈ ਤੇ ਰੂਹਾਨੀ ਫਹਿਮ ਸਾਰੀਆਂ ਸੋਖਤੀਆਂ ਕੁਰਬਾਨੀਆਂ ਤੋਂ ਚੰਗਾ ਹੈ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਹੈ ਭਈ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਸਵਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ ਜੋ ਅਸਲੀ ਹੈ। ਪਾਕ ਇਲਹਾਮ ਨੇ ਅਜਿਹੀਆਂ ਜ਼ਹਿਨੀ ਹਾਲਤਾਂ ਪੈਦਾ ਕੀਤੀਆਂ ਨੇ ਜਿਹੜੀਆਂ ਭਾਂਬੜਾਂ ਦੇ ਰੱਦੇ ਅਮਲ ਨੂੰ ਮੁਕਾਉਣ ਦੇ ਕਾਬਲ ਨੇ। ਜਿਵੇਂ ਕਿ ਬਾਈਬਲ ਵਿੱਚ 3 ਇਬਰਾਨੀ ਕੈਦੀਆਂ ਦਾ ਮਾਮਲਾ ਸੀ।
ਉਹਨਾਂ ਨੂੰ ਬਾਬਲੀਆਂ ਦੀ ਭੱਠੀ ਵਿੱਚ ਸੁੱਟਿਆ ਗਿਆ ਸੀ, ਜਦ ਕਿ ਇੱਕ ਮੁਖਾਲਫ ਜ਼ਿਹਨੀ ਹਾਲਤ ਅਚਾਨਕ ਸੁਲਗਣ ਨੂੰ ਪੈਦਾ ਕਰਦੀ ਹੈ। ਇਲਾਹੀ ਪਿਆਰ ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਤੇ ਪਾਪ ਤੇ ਮੌਤ ਉੱਤੇ ਫਤਹਿਮੰਦ ਹੋ ਸਕਦਾ ਹੈ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ, ਤਾਕਤ ਤੇ ਪਿਆਰ ਨਾਲ ਸਰਤਾਜ ਕੀਤਾ। ਸਾਕਨ ਹੋਣਾ ਤੇ ਦਰਮਿਆਨੀ ਰਾਹ ਅਪਣਾਉਣਾ, ਜਾਂ ਰੂਹ ਤੇ ਮਾਦੇ, ਸੱਚਾਈ ਤੇ ਗਲਤੀ ਨਾਲ ਇਕੱਠੇ ਕੰਮ ਕਰਨ ਦੀ ਉਮੀਦ ਰੱਖਣਾ ਅਕਲਮੰਦੀ ਨਹੀਂ। ਰਾਹ ਹੈ ਪਰ ਸਿਰਫ ਇੱਕ, ਯਾਨੀ ਰੱਬ ਤੇ ਉਹਦਾ ਖਿਆਲ, ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਕਰਦਾ ਹੈ। ਬਦਨ ਉੱਤੇ ਸਾਇੰਸੀ ਹੁਕਮਰਾਨੀ ਇਲਾਹੀ ਸਿਆਣ ਦੇ ਪਾਰੋਂ ਹਾਸਲ ਹੋਣੀ ਚਾਹੀਦੀ ਹੈ। ਕਿਸੇ ਦੂਜੇ ਤਰੀਕੇ ਨਾਲ ਬਦਨ ਉੱਤੇ ਕਾਬੂ ਪਾਉਣਾ ਮੁਮਕਿਨ ਹੈ। ਇਸ ਬੁਨਿਆਦੀ ਨੁਕਤੇ ਉੱਤੇ ਕਮਜ਼ੋਰ ਕਦਾਮਤ ਪਸੰਦੀ ਬਿਲਕੁਲ ਨਾਕਾਬਲੇ ਕਬੂਲ ਹੈ। ਸੱਚਾਈ ਉੱਤੇ ਸਿਰਫ ਇੰਤਹਾਈ ਭਰੋਸੇ ਦੇ ਪਾਰੋਂ ਹੀ ਸਾਇੰਸੀ ਸ਼ਫਾਈਆ ਕੂਵਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਬਿਮਾਰੀ ਸੱਚ ਹੈ ਜਾਂ ਸੱਚਾਈ ਦਾ ਖਿਆਲ ਹੈ, ਤੇ ਤੁਸੀਂ ਬਿਮਾਰੀ ਨੂੰ ਬਰਬਾਦ ਨਹੀਂ ਕਰ ਸਕਦੇ, ਤੇ ਇਹਦੀ ਕੋਸ਼ਿਸ਼ ਕਰਨਾ ਵੀ ਮਜ਼ਹੀਕਾ ਖੇਜ਼ ਹੋਵੇਗਾ। ਤੇ ਫਿਰ ਬਿਮਾਰੀ ਤੇ ਗਲਤੀ ਦੀ ਦਰਜਾਬੰਦੀ ਕਰੋ, ਜਿਵੇਂ ਸਾਡੇ ਮਾਲਕ ਨੇ ਕੀਤਾ ਜਦੋਂ ਉਹਨੇ ਇੱਕ ਬਿਮਾਰ ਦੇ ਬਾਰੇ ਆਖਿਆ ਜਿਹਨੂੰ ਅਬਲੀਸ ਨੇ ਬੰਨਿਆ ਹੋਇਆ ਸੀ, ਤੇ ਇਨਸਾਨੀ ਅਕੀਦੇ ਉੱਤੇ ਅਮਲ ਕਰਦਿਆਂ ਹੋਏ ਸੱਚਾਈ ਦੀ ਉਸ ਹਯਾਤੀ ਬਖਸ਼ ਤਾਕਤ ਵਿੱਚ ਗਲਤੀ ਲਈ ਇੱਕ ਆਲਾ ਜ਼ਹਿਰਮਾਰ ਲੱਭੋ, ਜਿਹੜੀ ਤਾਕਤ ਅਜਿਹੇ ਕੈਦੀਆਂ ਲਈ ਕੈਦ ਦਾ ਬੂਹਾ ਖੋਲ੍ਹਦੀ ਤੇ ਬਦਨੀ ਤੇ ਇਖਲਾਕੀ ਤੌਰ ਤੇ ਕੈਦ ਤੋਂ ਆਜ਼ਾਦ ਕਰਦੀ ਹੈ। ਇਨਸਾਨ ਦੀਆਂ ਅਸਲੀਅਤਾਂ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ। ਰੱਬ ਨੇ ਇਨਸਾਨ ਨੂੰ ਜੰਮਿਆ। ਪੌਲੁਸ ਨੇ ਆਖਿਆ, ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ, ਉੱਥੇ ਆਜ਼ਾਦੀ ਹੈ। ਮੁਹੱਬਤ ਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦੀ ਨੂੰ ਉੱਚਾ ਕਰਦੀ ਤੇ ਚੀਕਦੀ ਏ, ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਸਤਾ ਸਿੱਧਾ ਕੀਤਾ ਹੈ। ਜਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਮਾਦੀ ਹਿੱਸ ਦੇ ਵਹਿਮ ਨੇ, ਨਾ ਕਿ ਇਲਾਹੀ ਕਾਨੂੰਨ ਨੇ, ਤੁਹਾਨੂੰ ਬੰਨ੍ਹਿਆ ਹੋਇਆ ਹੈ। ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਹੈ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਹੈ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਹੈ, ਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਹੈ। ਸਾਇੰਸ ਤੋਂ ਮੁਤਹਰਕ ਇਤਮਾਦ ਇਸ ਸੱਚਾਈ ਵਿੱਚ ਲੁਕਿਆ ਹੈ ਕਿ ਸੱਚਾਈ ਅਸਲੀ ਹੈ ਤੇ ਗਲਤੀ ਗੈਰ ਹਕੀਕੀ ਹੈ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਹੈ। ਇਲਾਹੀ ਸਾਇੰਸ ਇਹਦੇ ਉੱਤੇ ਜ਼ੋਰ ਦਿੰਦੀ ਹੈ ਭਈ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ, ਤੇ ਸੱਚਾਈ ਫੇਰ ਵੀ ਵਾਜ਼ਾਤਰ ਹੁੰਦੀ ਜਾਵੇਗੀ, ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਹੈ। ਜੇ ਰੱਬ ਜਾਂ ਸੱਚਾਈ ਦੀ ਬਾਲਾਦਸਤੀ ਲਈ ਸਾਇੰਸ ਦੇ ਮਜ਼ਬੂਤ ਦਾਅਵੇ ਉੱਤੇ ਖਿਆਲ ਚੌਂਕ ਜਾਂਦੇ ਨੇ ਤੇ ਚੰਗਿਆਈ ਦੀ ਬਾਲਾਦਸਤੀ ਉੱਤੇ ਸ਼ੱਕ ਕਰਦੇ ਨੇ, ਤੇ ਕੀ ਸਾਨੂੰ ਇਹਦੇ ਉਲਟ ਬਦੀ ਦੇ ਜ਼ਬਰਦਸਤ ਦਾਅਵਿਆਂ ਉੱਤੇ ਹੈਰਾਨ ਹੋਣਾ, ਉਹਨਾਂ ਉੱਤੇ ਸ਼ੱਕ ਕਰਨਾ ਤੇ ਪਾਪ ਤੋਂ ਨਫ਼ਰਤ ਕਰਨ ਨੂੰ ਫਿਤਰੀ ਤੇ ਇਹਨੂੰ ਛੱਡ ਦੇਣ ਨੂੰ ਗੈਰ ਫਿਤਰੀ ਖਿਆਲ ਕਰਨਾ, ਬਦੀ ਨੂੰ ਹਮੇਸ਼ਾ ਮੌਜੂਦ ਤੇ ਚੰਗਿਆਈ ਨੂੰ ਗੈਰ ਮੌਜੂਦ ਖਿਆਲ ਨਹੀਂ ਕਰਨਾ ਚਾਹੀਦਾ। ਸੱਚਾਈ ਨੂੰ ਗਲਤੀ ਵਾਂਗਰ ਅਜੀਬ ਤੇ ਗੈਰ ਫਿਤਰੀ ਨਹੀਂ ਲੱਗਣਾ ਚਾਹੀਦਾ, ਤੇ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਨਹੀਂ ਲੱਗਣਾ ਚਾਹੀਦਾ। ਬਿਮਾਰੀ ਨੂੰ ਤੰਦਰੁਸਤੀ ਵਾਂਗਰ ਬਖਾਲੀ ਨਹੀਂ ਦੇਣਾ ਚਾਹੀਦਾ। ਸਾਇੰਸ ਵਿੱਚ ਕੋਈ ਗਲਤੀ ਨਹੀਂ ਹੈ, ਤੇ ਰੱਬ ਯਾਨੀ ਸਾਰੀਆਂ ਸ਼ੈਵਾਂ ਦੇ ਇਲਾਹੀ ਅਸੂਲ ਦੇ ਨਾਲ ਹਮਾਹੰਗ ਹੋਣ ਲਈ ਸਾਡੀਆਂ ਹਯਾਤੀਆਂ ਉੱਤੇ ਅਸਲੀਅਤ ਦੀ ਹੁਕਮਰਾਨੀ ਹੋਣੀ ਚਾਹੀਦੀ ਹੈ। ਇਨਸਾਨ ਦੀ ਗੁਲਾਮੀ ਠੀਕ ਨਹੀਂ ਹੈ। ਇਹ ਉਸ ਵੇਲੇ ਮੁੱਕ ਜਾਵੇਗੀ ਜਦੋਂ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਮਾਦੀ ਹਵਾਸ ਉੱਤੇ ਆਪਣੇ ਰੱਬ ਵੱਲੋਂ ਦਿੱਤੀ ਹੋਈ ਹਾਕਮੀਅਤ ਵਿੱਚ ਵੜ ਜਾਂਦਾ ਹੈ। ਫਾਨੀ ਲੋਕੀ ਇੱਕ ਦਿਨ ਕਾਦਰ ਮੁਤਲਕ ਦੇ ਨਾਂ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਹੈ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਬਖਾਲੀ ਦਿੰਦਾ ਹੈ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਹੈ। ਸੱਚਾਈ ਹਮੇਸ਼ਾ ਫਤਹਿਮੰਦ ਰਹੀ ਹੈ। ਹੁਣ ਮੈਂ ਮੇਰੀ ਬੇਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ,
ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।